वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी। गुरु रामदास सच्चे पातशाह जी का आगमन पुरब 30 अक्तूबर ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ, ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ। ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ, ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਸਮੇਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ। ਔਰ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, PTC ਸਿਮਰਨ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਜਿੰਨੇ ਪਰਿਵਾਰਕ ਮੈਂਬਰ ਇੱਥੇ ਜਾਂ ਜਿੰਨੇ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਸੇ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਪਿਤਾ ਚਮਕੜਾ ਮਾਰ ਕੇ ਬੈਠੇ ਨੇ। ਚਰਨਾਂ ਦੇ ਵਿੱਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਜੁੜੇ ਹੋ, ਕੋਈ ਰਸਨਾ ਮੰਝੀ ਨਾ ਰਹੇ। ਇੱਥੇ ਬੈਠੇ ਹੋ, ਭਾਵੇਂ ਅੰਦਰ ਛੋਟੇ ਹਾਲ 'ਚ ਬੈਠੇ ਹੋ, ਥੱਲੇ ਵੀ ਵੱਡੀ LED ਲੱਗੀ ਹੈ, ਭਾਵੇਂ ਉਹਦੇ ਅੱਗੇ ਸੰਗਤ ਬੈਠੀ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ। ਮੈਂ ਵੇਖ ਰਿਹਾ ਪੌੜੀਆਂ 'ਚ ਵੀ ਸੰਗਤ ਬੈਠੀ ਹੈ, ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲੀ ਹੈ, ਬਸ ਲਾਹਾ ਲਓ,
आओ वाहिगुरु गुरमंत्र दे जाप दे विच आपां सारे जुड़ीए, कोई रसना मंझी ना रहे। उस तो बाद जिवें बापू जी किरपा करनगे, आप जियां दे दीदार सतगुरु आप ही कराउण। जुड़िओ जी प्यार दे नाल सारे जी। वाहिगुरु वाहिगुरु वाहिगुरु
ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ਾਨਾ ਅਸੀਂ 2 ਤੋਂ 3 ਬੇਨਤੀਆਂ ਕਰਦੇ ਆ, ਉਹ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਇੱਕ ਵਾਰੀ ਪੁੱਛ ਲਾਂ, ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਚੱਲ ਕੇ ਆਏ ਹੋ, ਚੜ੍ਹਦੀ ਕਲਾ 'ਚ ਹੋ? ਤਕਰੀਬਨ ਪ੍ਰੋਗਰਾਮ ਆਪਾਂ 9 ਵਜੇ ਸ਼ੁਰੂ ਕਰਨਾ ਸੀ, ਪਤਾ 9 ਤੋਂ 3 ਹੁੰਦੀ ਰਹਿਣੀ ਸੀ ਭਾਈ, 1 ਘੰਟਾ ਪਹਿਲੇ ਕੀਤਾ, ਕਿਉਂਕਿ ਤੁਸੀਂ 2 ਵਜੇ ਦੇ ਆ ਗਏ ਦੁਪਹਿਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 6 ਘੰਟੇ ਪਹਿਲੇ ਬਹਿ ਕੇ ਸਮਾਗਮ ਦਾ ਇੰਤਜ਼ਾਰ ਕਰਨਾ ਇਹ ਛੋਟੀ ਗੱਲ ਨਹੀਂ। ਔਰ ਅੱਜ ਹੋਰ ਵੱਡੀ ਬਖਸ਼ਿਸ਼ ਪੈ ਗਈ, ਉਦਾਂ ਤੁਸੀਂ ਬਹਿ ਕੇ ਇਕੱਲਾ ਇੰਤਜ਼ਾਰ ਕਰਨਾ ਸੀ। ਅੱਜ ਮਹਾਂਪੁਰਸ਼ਾਂ ਵੱਲੋਂ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ ਸੀ, ਉਹਦੀ ਵੀ ਹਾਜ਼ਰੀ ਲੱਗੀ ਤੁਹਾਡੀ। ਇੱਥੇ ਵੀ ਰਾਮ ਤੀਰਥ ਰੋਡ ਤੇ ਵੀ ਚੁਪਹਿਰਾ, ਹਜ਼ਾਰਾਂ ਸੰਗਤਾਂ ਸੀ ਉੱਥੇ, ਸਾਰੇ ਪ੍ਰੇਮੀ ਉੱਥੋਂ ਫਿਰ ਇੱਥੇ ਪਹੁੰਚ ਗਏ। ਤੁਹਾਡੇ ਇੱਕ ਇੱਕ ਦੇ ਚਰਨਾਂ ਦੇ ਉੱਤੇ ਜਿੱਥੇ ਮੇਰੀ ਨਮਸਕਾਰ ਹੈ, ਤੁਹਾਡੇ ਪਿਆਰ ਨੂੰ ਮੈਂ ਨਮਸਕਾਰ ਕਰਦਾ, ਉੱਥੇ ਅਰਦਾਸ ਕਰਿਓ ਕਿ ਜੋ ਪ੍ਰੇਮਾ ਭਗਤੀ ਦਾ ਕਿਣਕਾ ਗੁਰੂ ਪਿਤਾ ਨੇ ਤੁਹਾਨੂੰ ਦਿੱਤਾ ਹੈ ਨਾ, ਇੱਕ ਕਿਣਕਾ ਮੈਂ ਗਰੀਬ ਨੂੰ ਵੀ ਮਿਲ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਤੇ ਹਰ ਪ੍ਰੋਗਰਾਮ 'ਚ ਤਕਰੀਬਨ ਜਿੱਥੇ ਵੀ ਸਮਾਗਮ ਹੋਣ ਸੰਗਤ ਦੀ ਉਡੀਕ ਕਰਨੀ ਪੈਂਦੀ ਹੈ, ਪਰ ਇੱਥੇ ਸੰਗਤਾਂ ਉਡੀਕਦੀਆਂ ਨੇ ਕਦੋਂ ਸਮਾਗਮ ਸ਼ੁਰੂ ਹੋਏਗਾ। ਉਹਦੀ ਕਿਰਪਾ ਨਾ ਕਹੀਏ ਤੇ ਕੀ ਕਹੀਏ, ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜਿਹੜੀਆਂ 2-3 ਆਪਾਂ ਜ਼ਰੂਰੀ ਬੇਨਤੀਆਂ ਕਰਦੇ ਆ ਉਹ ਕਰੀਏ, ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਸੁਣਿਓ, ਜੇ ਤੁਸੀਂ ਆਪਣੇ ਘਰ ਨੂੰ ਭਗਵਾਨ ਦਾ ਘਰ, ਪਰਮੇਸ਼ਰ ਦਾ ਘਰ ਮੰਨ ਲਓ ਨਾ, ਜਿੱਥੇ ਅਸੀਂ ਰਹਿੰਦੇ ਆ, ਜੇ ਇਹ ਗੱਲ ਮੰਨ ਲਈਏ ਕਿ ਇਹ ਮੇਰਾ ਘਰ ਨਹੀਂ, ਇਹ ਪਰਮੇਸ਼ਰ ਦਾ ਘਰ ਹੈ, ਤੇ ਸੱਚਾਈ ਏ, ਉਹੋ ਹੀ ਘਰ ਸਾਡੇ ਲਈ ਗੁਰਦੁਆਰਾ ਬਣ ਜਾਏਗਾ, ਉਹੋ ਹੀ ਘਰ ਸਾਡੇ ਲਈ ਮੰਦਿਰ ਬਣ ਜਾਏਗਾ, ਉਹੋ ਹੀ ਘਰ ਸਾਡੇ ਲਈ ਮਸੀਤ ਬਣ ਜਾਏਗਾ। ਜਦੋਂ ਇਹ ਸਮਝਾਂਗੇ ਕਿ ਇਹ ਮੇਰਾ ਘਰ ਨਹੀਂ, ਇਹ ਪਰਮੇਸ਼ਰ ਦਾ ਘਰ ਹੈ। ਤੇ ਹੁਣ ਤੁਸੀਂ ਸਿਆਣੇ ਹੋ, ਜਦੋਂ ਅਸੀਂ ਇਹ ਸਮਝਾਂਗੇ ਕਿ ਇਹ ਪਰਮੇਸ਼ਰ ਦਾ ਘਰ ਤੇ ਪਰਮੇਸ਼ਰ ਦੇ ਘਰ ਵਿੱਚ ਮੈਂ ਰਹਿ ਰਿਹਾ। ਹੁਣ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ, ਮੰਦਿਰ ਵਿੱਚ ਜਾਂਦੇ ਹੋ, ਦੱਸੋ ਕੋਈ ਨਸ਼ਾ ਕਰਕੇ ਜਾਂਦੇ ਆਪਾਂ? ਕਦੀ ਨਹੀਂ ਜਾਵਾਂਗੇ। ਜਿਹੜਾ ਕਰਦਾ ਵੀ ਹੋਏਗਾ ਉਹ ਵੀ ਕਰਕੇ ਨਹੀਂ ਜਾਏਗਾ। ਮੈਂ ਗੁਰੂ ਘਰ ਚੱਲਿਆ, ਮੈਂ ਧਾਰਮਿਕ ਸਥਾਨ ਤੇ ਚੱਲਿਆ। ਜੇ ਅਸੀਂ ਆਪਣੇ ਘਰ ਨੂੰ ਵੀ ਪਰਮੇਸ਼ਰ ਦਾ ਘਰ ਸਮਝਾਂਗੇ, ਆ ਨਸ਼ੇ ਵਰਗਾ ਕੋੜ ਸਾਡੇ ਘਰੋਂ ਆਟੋਮੈਟਿਕ ਨਿਕਲਣਾ ਸ਼ੁਰੂ ਹੋ ਜਾਏਗਾ।
फिर प्यारिओ साडे घर तो कला कलेश भी निकलना शुरू हो जाएगा। क्यों? मैं लड़ा किहदे नाल, मैं झगड़ा किहदे नाल करां? ये परमेश्वर दे घर विच मैं भी रह रहा, मेरा दूजा परिवारक जी भी रह रहा, ये भी ओहदा बच्चा, मैं भी ओहदा बच्चा। असीं लड़ीए किहदे नाल? फिर लड़ाई झगड़े भी मुक जाणगे है जी। सच्चाई है। ते इहो चीज असीं इधर भी समझ लई है। आ मेरा हिरदा भी परमेश्वर दा घर ही है, मन मंदिर है जी, ये मेरा मंदिर है। ते जदों हिरदे नूं भी परमेश्वर दा घर समझाओगे, मन नूं भी परमेश्वर दा घर समझाओगे, दसो कदी इस मन दे अंदर, इस हिरदे दे अंदर असीं माड़ियां चीज़ां पावांगे? नहीं पावांगे। क्यों नहीं पावांगे? ये परमेश्वर साईं दी घर है। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह। जदों ये परमेश्वर दा घर बन गया, फिर नफरत दे रहण दी थां कित्थे रह गई? नफरत नूं कित्थे रखांगे? असीं ते कई वारी मेर तेर विच फिरदे आ, मेर तेर विच वैर विरोधियां इन्नियां कंधां पाईयां ने। मैं कल राती सीसगंज साहिब दिल्ली भी बेनती कीती सी, मैं क्या इन्नियां नफरत दीयां कंधां पाई बैठे आ, ये फलानी कमेटी दा मैंबर है, फलानी कमेटी दा मैंबर है, ये नीली पग बनदा है, चिट्टी बनदा है, ये काली बनदा है, ये गोलदवाला सजाउंदा है, इन्हें फलानी जगह तो अमृत छकिया, इन्हें फलानी जगह तो अमृत छकिया। मैं ते इहनूं फतेह भी नहीं बुलाउणी। बई क्यों नहीं बुलाउणी? मैं तां करके इहनूं फतेह नहीं बुलाउणी कि जिथों मैं अमृत छकिया उत्थों इहने नहीं छकिया, मैं क्यों फतेह बुलावां? पर असीं इह क्यों भुल गए आ, जेड़ा जेड़े मर्जी रंग दी पग बन्ने, जेड़ा जिथों मर्जी अमृत छके, ओदा बापू भी गुरु गोबिंद सिंह साहिब है ते तेरा बापू भी गुरु गोबिंद सिंह साहिब ही है। सत श्री अकाल। ये चीज ना भुलो, ते ये चीज आएगी ही उदों जदों असी अपने हिरदे घर नूं परमेश्वर दा घर समझांगे। फिर इहदे विच नशे भी नहीं पावांगे, फिर इहदे विच माड़े कर्म भी नहीं पावांगे, इहदे विच गंदियां चीज़ां अखां दे राहीं भी नहीं सुट्टांगे। इहदे विच प्यारिओ ना मांस दी जगह रह जाएगी, ना शराब दी जगह रह जाएगी, ना किसी होर नशे दी जगह रह जाएगी। क्यों? क्योंकि ये मेरे परमेश्वर दा घर है। हुण गुरु घर विच तुसीं कोई नशा लैके नहीं आ सकदे। इत्थों तक जे कोई गुरुद्वारे हिंदू वीर गलती नाल नंगे सिर अंदर एंट्री करन लगे, भोले पंचे वड़ गया, सेवादार प्यार से समझाउंदे भी सिर ढक लो, इत्थे ते सिर ढक के आउणा। ते हुण जदों इहनूं ही असीं खिरदे नूं ही परमेश्वर दा घर समझांगे, दसो किन्नी तरह दी बेदबी तो असीं बच जावांगे। ये मेरी बेनती है, बेनती बाहरी घर नूं भी परमेश्वर दा घर समझो, अंदरूनी घर नूं भी परमेश्वर दा घर समझो। ते इहो ही घर वेले रखो कि मेरे जेड़ा परमेश्वर हर पासे मौजूद है, जर्रे जर्रे विच मौजूद है, मैं ओदे घर विच रह रहा। ये मेरा घर नहीं, ओदा घर है। ते जे अज तो ही असी ये गल मन लवांगे ना प्यारिओ, ते फिर हर वेले ही परमेश्वर दी हजूरी दे विच रहण दी जाच आ जाएगी। हर वेले परमेश्वर दी हजूरी विच असीं कहने आ ना, गुरु ग्रंथ साहिब दी हजूरी च जाके जी मैं गुरु दी हजूरी च बैठा, पर जदों घर मेरा नहीं रहा, ओदा घर है, आखिर दा भी ओदा घर है, फिर हर वेले ओदी हजूरी। ते जदों ओदी हजूरी आ जाएगी, जिस बंदे दी ये अवस्था बन जाएगी, दसो कदी किसी नाल धोखा करेगा? कदी नहीं करेगा। पिठ पिछे कदी भी किसी की बुराई नहीं करेगा, निंदिया नहीं करेगा, एवें गल्लां बातां नहीं बनाएगा जी उन्हें इदां करता है, उन्हें इदां करता है, एवें दूजियां दे कन नहीं कदी भरेगा। सच्चाई है, किन्नियां बुराइयां निकल गईयां। आखो धन गुरु रामदास जी, धन गुरु रामदास जी। प्यार नाल आखो ना जी धन बाबा। फिर कदी किसी नाल घेरा फेरी नहीं करेगा, कदी पराया हक नहीं मारेगा, पराया धन पराया तन पराई निंदिया तो ऐटोमैटिक बच के रहना शुरू कर देगा। बस अज तो आ रहन सवाई च आए आ ना, पहली गल अज दी पक्के तौर ते हिरदे दे नाल गंढ मन लो कि जेड़ा मेरा दुनियावी घर है वह भी मेरा घर नहीं, वह परमेश्वर गुरु रामदास बाबा दीप सिंह दा घर है। ते जेड़ा मेरा हिरदे रूपी घर है ना, यह भी गुरु रामदास दा ही घर है। आखो धन गुरु रामदास जी, धन गुरु रामदास जी। धन गुरु रामदास जी, धन गुरु रामदास जी। प्यार न लखो न जी
ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣਿਓ, ਫਿਰ ਪੁੱਛ ਲਾਂ ਚੜ੍ਹਦੀ ਕਲਾ ਚ ਉਹ ਸਤਿ ਸ੍ਰੀ ਅਕਾਲ। ਵਾਹ ਵਾਹ, ਇਸੇ ਚੜ੍ਹਦੀ ਕਲਾ ਨਾਲ ਬਹਿਣਾ। ਅਗਲੀ ਗੱਲ, ਸਾਧਕ ਨੂੰ ਆਪਣੇ ਚਿੰਤਨ ਵੱਲ ਤੇ ਪਿਆਰਿਓ ਪਰਮੇਸ਼ਰ ਦੇ ਜਦੋਂ ਉਹ ਆ ਕੇ ਦੀਦਾਰ ਕਰਦਾ ਨਾ, ਸੰਗਤ ਵਿੱਚ ਬਹਿ ਕੇ ਅਸੀਂ ਪਰਮੇਸ਼ਰ ਦੇ ਦੀਦਾਰ ਕਰਨੇ। ਆ ਸਾਹਮਣੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਮੈਂ ਤੁਹਾਨੂੰ ਵੇਖਦਾ, ਨਾਲ ਮੈਨੂੰ ਪਰਮੇਸ਼ਰ ਦੇ ਦੀਦਾਰ ਹੋਈ ਜਾਂਦੇ। ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ, ਮੈਨੂੰ ਕਿਸੇ ਨੇ ਕਿਹਾ ਜੀ ਤੁਸੀਂ ਇੰਨਾ ਗੁਰੂ ਰਾਮਦਾਸ ਦਾ ਨਾਮ ਲੈਂਦੇ ਹੋ, ਸੰਗਤ ਵਿੱਚ ਵਾਰ-ਵਾਰ ਕਹਿੰਦੇ ਹੋ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਕਦੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਵੇਖਿਆ? ਮੈਂ ਕਿਹਾ ਮੈਂ ਤੇ ਰੋਜ਼ ਵੇਖਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਿਹਾ ਮੈਂ ਤੇ ਰੋਜ਼ ਵੇਖਦਾ। ਕਹਿੰਦੇ ਕਿਵੇਂ? ਮੈਂ ਕਿਹਾ ਜਦੋਂ ਸੰਗਤ ਮੇਰੇ ਸਾਹਮਣੇ ਬਹਿੰਦੀ ਮੈਨੂੰ ਤੇ ਇਉਂ ਲੱਗਦਾ ਗੁਰੂ ਰਾਮਦਾਸ ਬੈਠੇ ਹੋਏ ਨੇ। ਸਤਿ ਸ੍ਰੀ ਅਕਾਲ। ਮੈਂ ਕਿਹਾ ਮੈਨੂੰ ਤੇ ਇਉਂ ਲੱਗਦਾ ਜਿਵੇਂ ਮੇਰੇ ਸਾਹਮਣੇ ਬਾਬਾ ਦੀਪ ਸਿੰਘ ਸਾਹਿਬ ਬੈਠੇ ਹੋਏ ਨੇ। ਮੈਂ ਕਿਹਾ ਉਹੋ ਹੀ ਫਿਰ ਵਾਈਬ੍ਰੇਸ਼ਨ ਕੀਰਤਨ ਵੀ ਕਰਾਉਂਦੀ ਏ, ਉਹੋ ਹੀ ਵਾਈਬ੍ਰੇਸ਼ਨ ਮਾਹੌਲ ਵੀ ਬਣਾ ਦਿੰਦੀ ਏ, ਉਹੋ ਹੀ ਵਾਈਬ੍ਰੇਸ਼ਨ ਫਿਰ ਸਾਰੇ ਕਾਰਜ ਸਿੱਧੇ ਕਰਾ ਦਿੰਦੀ। ਮੈਨੂੰ ਤੇ ਇਉਂ ਲੱਗਦਾ, ਮੈਂ ਰੋਜ਼ ਦਰਸ਼ਨ ਕਰਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ, ਸਾਧਕ ਨੂੰ, ਅਸੀਂ ਸਾਧਕ ਹਾਂ ਸਾਰੇ, ਸਾਧਕ ਨੂੰ ਆਪਣੀ ਚਿੰਤਨ, ਜੋ ਚਿੰਤਨ ਅਸੀਂ ਕਰਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਚੁਪਹਿਰਿਆਂ ਵਿੱਚ ਆਉਂਦੇ ਹਾਂ, ਰਹਿਣ ਸਬਾਈਆਂ ਵਿੱਚ ਆਉਂਦੇ ਹਾਂ, ਸਾਧਕ ਨੂੰ ਆਪਣੀ ਚਿੰਤਨ ਤੇ ਦਰਸ਼ਨ ਸ਼ਕਤੀ ਨੂੰ ਪਰਮੇਸ਼ਰ ਤੋਂ ਸਿਵਾਏ ਦੂਜੀ ਕਿਸੇ ਹੋਰ ਜਗ੍ਹਾ ਦੇ ਉੱਤੇ ਖਰਚ ਨਹੀਂ ਕਰਨਾ ਚਾਹੀਦਾ। ਫਿਰ ਦੁਹਰਾ ਰਹੇ ਹਾਂ, ਸਾਧਕ ਨੂੰ ਚਿੰਤਨ ਤੇ ਦਰਸ਼ਨ ਸ਼ਕਤੀ, ਦਰਸ਼ਨ ਕਰਨੇ ਕੇਵਲ ਮਾਲਕ ਦੇ, ਸਾਧੂ ਮਹਾਤਮਾ ਦੇ, ਆ ਸੰਗਤ ਦੇ, ਅੱਖਾਂ ਦੇ ਰਾਹੀਂ ਹੋਰ ਗੰਦਗੀ ਨਹੀਂ ਵੇਖਣੀ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਧਕ ਨੂੰ ਆਪਣੀ ਚਿੰਤਨ ਤੇ ਦਰਸ਼ਨ ਸ਼ਕਤੀ ਨੂੰ ਪਰਮੇਸ਼ਰ ਦੇ ਇਲਾਵਾ ਕਿਸੇ ਹੋਰ ਦੂਜੀ ਜਗ੍ਹਾ ਤੇ ਖਰਚ ਨਹੀਂ ਕਰਨਾ ਚਾਹੀਦਾ ਹੈ ਜੀ। ਸਾਧਕ ਜਿਹੜਾ ਹੈ ਨਾ, ਉਹ ਚਿੰਤਨ ਕਰੇ, ਪਰਮੇਸ਼ਰ ਦਾ ਚਿੰਤਨ ਕਰੇ, ਤੇ ਜਿੱਥੇ ਵੇਖੇ ਉੱਥੇ ਬਸ ਪਰਮੇਸ਼ਰ ਦਾ ਰੂਪ ਹੀ ਵੇਖੇ ਜੀ। ਆ ਸਾਧਕ ਦੀ ਅਵਸਥਾ ਹੈ। ਚਿੰਤਨ ਕਰੇ ਗੁਰੂ ਰਾਮਦਾਸ ਦਾ, ਤੇ ਅੱਖਾਂ ਖੋਲ ਕੇ ਜਦੋਂ ਦਰਸ਼ਨ ਕਰੇ, ਪ੍ਰਕਿਰਤੀ ਦੇ ਦਰਸ਼ਨ ਕਰੇ, ਉਹਦੇ ਬਣਾਏ ਹੋਏ ਜੀ ਜੰਤੂਆਂ ਦੇ ਦਰਸ਼ਨ ਕਰੇ, ਉਹਦੀ ਬਣਾਈ ਹੋਈ ਕੁਦਰਤ ਦੇ ਦਰਸ਼ਨ ਕਰੇ, ਉਹਦੇ ਬਣਾਏ ਹੋਏ ਇਨਸਾਨਾਂ ਦੇ ਦਰਸ਼ਨ ਕਰੇ। ਬਸ ਉਸ ਵੇਲੇ ਏਡੀ ਵਿਲ ਪਾਵਰ ਹੋਵੇ, ਆ ਮੇਰੇ ਸਾਹਮਣੇ ਇਹ ਇਨਸਾਨ ਨਹੀਂ ਬੈਠੇ, ਜਿਹੜਾ ਗੁਰੂ ਰਾਮਦਾਸ ਮੇਰੇ ਅੰਦਰ ਬੈਠਾ, ਇਹਨਾਂ ਦੇ ਅੰਦਰ ਵੀ ਉਹੀ ਬੈਠਾ ਹੈ ਜੀ। ਚਮੜੀ ਦੇ ਦਰਸ਼ਨ ਨਾ ਹੋਣ, ਅੰਦਰ ਜਿਹੜੇ ਗੁਰੂ ਰਾਮਦਾਸ ਬੈਠੇ ਆ ਨਾ, ਬਾਬਾ ਦੀਪ ਸਿੰਘ ਬੈਠੇ, ਉਹਦੇ ਦਰਸ਼ਨ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ। ਤੇ ਜਦੋਂ ਅਸੀਂ ਹਰ ਏਕ ਦੇ ਵਿੱਚੋਂ, ਹਰੇਕ ਬੰਦੇ ਦੇ ਵਿੱਚੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਈਂ ਦੇ ਦਰਸ਼ਨ ਕਰਾਂਗੇ, ਵੈਰ ਵਿਰੋਧੀਆਂ ਕੰਧਾਂ ਭਿਟੈ ਜਾਣਗੀਆਂ, ਗਿਲੇ ਸ਼ਿਕਵੇ ਆਪੇ ਨਿਕਲ ਜਾਣਗੇ। ਮੈਂ ਰਾਤੀ ਬੋਲ ਕੇ ਆਇਆ, ਭਾਈ ਕਨਈਆ ਜੀ ਉੱਥੇ ਦਿਨ ਮਨਾ ਰਹੇ ਸੀ, ਭਾਈ ਸਾਹਿਬ ਜੀ, ਭਾਈ ਕਨਈਆ ਜੀ ਦਾ। ਮੈਂ ਕਿਹਾ ਵੇਖੋ ਕਿੱਡੀ ਪਿਆਰੀ ਅਵਸਥਾ ਹੈ। ਇੱਕ ਮੁਗਲ ਪਠਾਨ ਵਗਾਰ ਕਰਾਉਂਦਾ ਇੱਕ ਗਰੀਬ ਬੰਦੇ ਦੇ ਕੋਲੋਂ ਜਬਰੀ, ਉਹਦੇ ਸਿਰ ਦੇ ਉੱਤੇ ਨਾ ਵੱਡੀ ਸਾਰੀ ਪੰਡ ਚੁਕਾਤੀ ਉਹਨੇ, ਤੇ ਭਾਈ ਕਨਈਆ ਜੀ ਸਾਈਡ ਤੇ ਖਲੋਤੇ ਵੇਖ ਰਹੇ। ਹੁਣ ਉਹ ਬੰਦਾ ਗਰੀਬ ਹੈ, ਕਮਜ਼ੋਰ ਹੈ। ਹੁਣ ਉਹ ਮੁਸਲਮਾਨ, ਉਹ ਮੁਗਲ ਤੇ ਪਠਾਨ ਨੇ ਕੀਤਾ ਕਿ ਜਬਰੀ ਉਹਦੇ ਸਿਰ ਦੇ ਉੱਤੇ ਵੱਡੀ ਸਾਰੀ ਪੰਡ ਚੁਕਾਈ। ਭਾਈ ਕਨਈਆ ਜੀ ਸਾਈਡ ਤੇ ਖਲੋਤੇ ਵੇਖਦੇ, ਤੇ ਉਹਨੂੰ ਤੁਰਨ ਵਾਸਤੇ ਜ਼ੋਰ ਲਾਉਂਦਾ ਉਹ ਪਠਾਨ। ਉਹਦਾ ਸਰੀਰ ਕਮਜ਼ੋਰ, ਉਹਨੂੰ ਮਾਰਦਾ, ਠੁੱਡੇ ਮਾਰਦਾ। ਥੋੜੀ ਦੂਰੀ ਤੱਕ ਤੇ ਉਹ ਗਰੀਬ ਕਮਜ਼ੋਰ ਚੱਲਿਆ, ਪਰ ਥੋੜੀ ਦੂਰੀ ਤੇ ਜਾ ਕੇ ਡਿੱਗ ਪਿਆ। ਜਦੋਂ ਡਿੱਗਿਆ ਨਾ, ਤੇ ਭਾਈ ਕਨਈਆ ਜੀ ਕੋਲੋਂ ਰਿਹਾ ਨਾ ਗਿਆ, ਭੱਜੇ ਆਏ, ਆਪਣੀ ਜੇਬ ਦੇ ਵਿੱਚੋਂ ਦਮੜਾ ਕੱਢਿਆ। ਗੱਲ ਸੁਣਿਓ,
ਤੇ ਉਸ ਗਰੀਬ ਬੰਦੇ ਨੂੰ ਦਿੱਤਾ। ਕਹਿੰਦੇ ਜਾ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ। ਤੇ ਉਹ ਜਿਹੜੀ ਪੰਡ ਸੀ ਨਾ, ਪੰਡ ਭਾਈ ਸਾਹਿਬ ਜੀ ਨੇ ਆਪਣੇ ਸਿਰ ਤੇ ਚੱਕ ਲਈ। ਕੱਪੜੇ ਬੜੇ ਵਧੀਆ ਪਾਏ ਸੀ। ਉਹ ਜਿਹੜਾ ਪਠਾਨ ਹੈ ਨਾ, ਉਹ ਕਹਿੰਦਾ ਇਹ ਉੱਚੇ ਘਰਾਣੇ ਦਾ ਲੱਗਦਾ ਬੰਦਾ, ਮਜ਼ਦੂਰ ਨਹੀਂ ਲੱਗਦਾ, ਵਗਾਰ ਕਰਨ ਵਾਲਾ ਨਹੀਂ ਲੱਗਦਾ। ਇਹਨੇ ਪੰਡ ਚੱਕ ਤੇ ਲਈਏ, ਕੱਪੜੇ ਬੜੇ ਵਧੀਆ ਪਾਏ ਨੇ, ਲੱਗਦਾ ਬੜਾ ਅਮੀਰ ਹੈ। ਤੇ ਉਸ ਸਮੇਂ ਨਾ ਉਹ ਕਹਿੰਦਾ ਬਈ ਕੌਣ ਤੁਸੀਂ? ਸ਼ਕਲੋਂ ਤੇ ਅਮੀਰ ਲੱਗਦੇ ਹੋ, ਗਰੀਬ ਤੇ ਲੱਗਦੇ ਨਹੀਂ। ਸੁਣਨ ਵਾਲੀ ਗੱਲ ਜੇ ਭਾਈ ਕਨਈਆ ਜੀ ਦੀ ਅਵਸਥਾ ਸੀ, ਬਾਹਰੀ ਤੌਰ ਤੇ ਅਮੀਰ ਬਹੁਤ ਸੀ, ਪਰ ਅੰਦਰੂਨੀ ਤੌਰ ਤੇ ਗਰੀਬ ਬਹੁਤ ਸੀ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਅੰਦਰ ਗਰੀਬੀ ਬੜੀ ਸੀ, ਨਿਮਰਤਾ ਬੜੀ ਸੀ। ਬਾਹਰੀ ਤੌਰ ਤੇ ਬੜੇ ਅਮੀਰ ਨੇ, ਬੜੇ ਉੱਚੇ ਘਰਾਣੇ ਦੇ ਨੇ, ਪਰ ਅੰਦਰੂਨੀ ਤੌਰ ਦੇ ਉੱਤੇ ਗਰੀਬ ਬੜੇ ਨੇ। ਨਿਮਰਤਾ ਕੁੱਟ-ਕੁੱਟ ਕੇ ਭਰੀ ਏ। ਤੇ ਉਸ ਸਮੇਂ ਨਾ ਉਹ ਮੁਗਲ ਕਹਿੰਦਾ ਬਈ ਤੁਸੀਂ ਲੱਗਦੇ ਹੋ ਕੋਈ ਉੱਚੇ ਘਰਾਣੇ ਦੇ, ਆ ਤੁਸੀਂ ਪੰਡ ਕਿਉਂ ਚੱਕੀ ਏ? ਪੰਡ ਕਿਉਂ ਚੱਕ ਲਈ? ਕੌਣ ਹੋ ਤੁਸੀਂ ਦੱਸੋ? ਤੇ ਉਸ ਸਮੇਂ ਨਾ ਭਾਈ ਕਨਈਆ ਜੀ ਕਹਿੰਦੇ ਪਿਆਰਿਆ, ਜਿਸ ਖੁਦਾ ਦਾ ਤੂੰ ਬੰਦਾ ਹੈ ਨਾ, ਮੈਂ ਵੀ ਉਸੇ ਖੁਦਾ ਦਾ ਬੰਦਾ ਹਾਂ। ਭਾਈ ਸਾਹਿਬ ਦੇ ਲਫ਼ਜ਼ ਸੁਣਿਓ, ਕਹਿੰਦੇ ਜਿਸ ਖੁਦਾ ਦਾ ਤੂੰ ਬੰਦਾ ਹੈ, ਜਿੰਨੇ ਤੈਨੂੰ ਬਣਾਇਆ ਉਹਨੇ ਮੈਨੂੰ ਬਣਾਇਆ। ਤੇ ਪਿਆਰਿਆ, ਜਿੰਨੂੰ ਤੂੰ ਠੁੱਡੇ ਮਾਰ ਕੇ ਆਇਆ ਨਾ, ਉਸੇ ਖੁਦਾ ਨੇ ਉਸ ਗਰੀਬ ਨੂੰ ਵੀ ਬਣਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਤੈਨੂੰ ਉਹਦੇ ਵਿੱਚੋਂ ਖੁਦਾ ਨਜ਼ਰ ਪਤਾ ਕਿਉਂ ਨਹੀਂ ਆਇਆ? ਕਿਉਂਕਿ ਤੁਮਕੋ ਖੁਦ ਹੀ ਪਸੰਦ ਹੈ। ਤੈਨੂੰ ਖੁਦ ਹੀ ਪਸੰਦ ਹੈ, ਹਉਮੈ ਪਸੰਦ ਹੈ, ਮੈਂ ਪਸੰਦ ਹੈ, ਤੁਮਕੋ ਖੁਦ ਹੀ ਪਸੰਦ ਹੈ। ਤੇ ਪਰਮੇਸ਼ਰ ਦੀ ਕਿਰਪਾ ਹੈ, ਮੁਝਕੋ ਖੁਦਾ ਪਸੰਦ ਹੈ। तुम्हें खुद ही पसंद है, मुझे खुदा पसंद है। सच्चाई है, जिन्हां दे अंदर खुद ही है उन्हां नूं खुदा नजर नहीं आउंदा, ते जिन्हां नूं खुदा नजर आउणा शुरू हो जांदा है ना, उन्हां दे अंदर खुदी दी, खौमे दी, अहंकार दी रत्ती मात्र भी जगह नहीं जे रहिंदी। आखो धन गुरु रामदास जी, धन गुरु रामदास जी। ਉਹ ਮੁਗਲ ਪਠਾਨ ਵੀ ਚਰਨਾਂ ਤੇ ਢਹਿ ਪਿਆ ਸੀ ਤੇ ਉਹਨੇ ਭੁੱਲ ਬਖਸ਼ਵਾਈ, ਅੱਗੇ ਤੋਂ ਮੈਂ ਜਬਰੀ ਨਹੀਂ ਕਿਸੇ ਕੋਲੋਂ ਇਹ ਕੰਮ ਕਰਾਵਾਂਗਾ। ਉਹਦੇ ਦਿਲ ਦੇ ਉੱਤੇ ਇੰਨਾ ਅਸਰ ਕੀਤੀ ਇਹ ਗੱਲ, ਇੰਨਾ ਪ੍ਰਭਾਵ ਪਿਆ ਇਸ ਗੱਲ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਸਾਧਕ ਨੂੰ ਚਿੰਤਨ ਹਰ ਵੇਲੇ ਚਿੰਤਨ ਕਰੋ, ਹਰ ਵੇਲੇ ਕੋਸ਼ਿਸ਼ ਤੇ ਕਰ ਸਕਦੇ ਆ ਨਾ। ਨਹੀਂ ਅਵਸਥਾ ਬਣੀ, ਮੇਰੀ ਨਹੀਂ ਬਣੀ ਅਜੇ, ਨਹੀਂ ਬਣੀ ਅਵਸਥਾ, ਕੋਸ਼ਿਸ਼ ਤੇ ਕਰ ਸਕਦੇ ਆ ਨਾ। ਕੋਸ਼ਿਸ਼ ਕਰੋ ਹਰ ਵੇਲੇ ਚਿੰਤਨ, ਹਰ ਵੇਲੇ ਚਿੰਤਨ। ਤੇ ਜਦੋਂ ਦਰਸ਼ਨ ਕਰਨਾ ਹੈ ਨਾ, ਇਹ ਨਜ਼ਰ ਨਾ ਆਵੇ ਫਲਾਣਾ ਸਿੰਘ ਬੈਠਾ, ਫਲਾਣੀ ਸਿੰਘਣੀ ਬੈਠੀ, ਫਲਾਣੀ ਬੀਬੀ ਆਈ, ਫਲਾਣਾ ਬੰਦਾ ਆਇਆ, ਉਹਨੇ ਆਹ ਜੇ ਕੱਪੜੇ ਪਾਏ, ਉਹਨੇ ਆਹ ਕੰਮ, ਨਹੀਂ ਨਹੀਂ ਨਹੀਂ। ਨਜ਼ਰ ਏਦਾਂ ਆਵੇ ਜਿਵੇਂ ਸੰਗਤ ਵਿੱਚ ਕੋਈ ਹੋਰ ਨਹੀਂ ਆਇਆ, ਗੁਰੂ ਰਾਮਦਾਸ ਆਏ ਨੇ। ਜਿਵੇਂ ਸੰਗਤ ਵਿੱਚ ਕੋਈ ਹੋਰ ਨਹੀਂ ਆਇਆ, ਬਾਬਾ ਦੀਪ ਸਿੰਘ ਆਪ ਚੱਲ ਕੇ ਆਏ ਨੇ। ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਮੇਰੀ ਬੇਨਤੀ, ਸਾਧਕ ਨੂੰ ਚਿੰਤਨ ਤੇ ਪਿਆਰਿਓ ਹਰ ਵੇਲੇ ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਹੀ ਰੂਪ ਵੇਖਣਾ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਜ਼ਰੂਰਤਾਂ ਦੇ ਹਿਸਾਬ ਨਾਲ ਲੋਕਾਂ ਨਾਲ ਜੁੜੇ ਰਹਿਣਾ ਇੱਕ ਸਮਾਨ ਵਿਵਹਾਰ ਹੈ। ਸਮਾਨ ਵਿਵਹਾਰ, ਜ਼ਰੂਰਤਾਂ ਦੇ ਹਿਸਾਬ ਨਾਲ ਲੋਕਾਂ ਨਾਲ ਜੁੜਨਾ। ਫਲਾਣਾ ਬੰਦਾ ਮੇਰੀ ਹੈਲਪ ਕਰਦਾ ਹੈ, ਮੈਂ ਇਹਦੇ ਨਾਲ ਜੁੜ ਗਿਆ। ਫਲਾਣਾ ਇਸ ਵੇਲੇ ਮੇਰੇ ਕੰਮ ਆਉਂਦਾ ਹੈ, ਮੈਂ ਇਹਦੇ ਨਾਲ ਜੁੜ ਗਿਆ, ਇਹਦਾ ਸਤਿਕਾਰ ਕਰਨਾ ਸ਼ੁਰੂ ਕਰਤਾ। ਜ਼ਰੂਰਤਾਂ ਦੇ ਹਿਸਾਬ ਨਾਲ ਲੋਕਾਂ ਨਾਲ ਜੁੜਨਾ ਇੱਕ ਸਮਾਨ ਵਿਵਹਾਰ ਹੈ। ਸਮਾਨ, ਹਰ ਕੋਈ ਇਦਾਂ ਹੀ ਕਰਦਾ ਹੈ, ਹਰ ਕੋਈ। ਫਲਾਣਾ ਮੇਰੀ ਬਾਂਹ ਫੜਦਾ ਹੈ, ਫਲਾਣੇ ਵੇਲੇ ਮੈਂ ਵੀ ਇਹਦੇ ਕੰਮ ਆਵਾਂਗਾ, ਇਹਨੇ ਮੇਰੀ ਹੈਲਪ ਕੀਤੀ, ਮੈਂ ਵੀ ਇਦਾਂ ਹੀ ਕਰਾਂਗਾ। ਪਰ ਇੱਕ ਗੱਲ ਏ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜ਼ਰੂਰਤਾਂ ਦੇ ਹਿਸਾਬ ਨਾਲ ਲੋਕਾਂ ਨਾਲ ਜੁੜਨਾ ਇੱਕ ਸਮਾਨ ਵਿਵਹਾਰ ਹੈ, ਪਰ ਜ਼ਰੂਰਤ ਤੋਂ ਬਗੈਰ ਲੋਕਾਂ ਦਾ ਖਿਆਲ ਰੱਖਣਾ ਇੱਕ ਚੰਗੇ ਵਿਅਕਤੀਤਵ ਦੀ ਨਿਸ਼ਾਨੀ ਹੈ।
आखो धन गुरु रामदास जी। चंगे करैक्टर दी निशानी, चंगे करैक्टर दी। मेरे तो पहला गुरमुखां ने शब्द पढ़िया सी ना भाई स्वरूप सिंह जी ने, फरीदा बुरे दा गुस्सा मन ना देही रोग ना पल्ले सब किछ पाए। जरूरतां तो बगैर भला करना, बुरियां दा भी भला करना। किसे कोलों पता है मैनू लाभ नहीं होना पर तां भी मैं इहदा भला ही मंगना है। ये ते उच्चे करैक्टर दी, चंगे व्यक्तित्व दी निशानी है। बस आही ढंडोरा मैं रोज देना बई, असी हिंदू सिख मुसलमान ईसाई सब कुछ बाद चों आ, वो पहले चंगे इंसान बनिए, नेक इंसान बनिए। आखो धन गुरु रामदास जी, धन गुरु रामदास जी। प्यार न लखो न जी धन बाबा दीप सिंह आप सबरो परिवार सवारो, समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की गुरु अर्जन देव पातशाह जी दे प्यारे मिठे बोल, गुरु ग्रंथ साहिब जी दे 255 नंबर अंग दे उत्ते दर्ज बड़े प्यारे ये बोल। बार बार जाऊं संत सदके, संतां तो वार वार सदके जाना है। किवें कह रहे पातशाह साईं, सिद्धे ही जी धारणा दे विच सारे आओ रल के पढ़िए, कोई रसना मंझी ना रहे जी। सदके, संत 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 सदके। बार बार जाऊं संत सदके, बार बार जाऊं संत सदके, बोलो जी संत सदके, संत सदके, हो सदके, संत सदके, संत सदके। गुरु रामदास जी
सदके संत सदके सदके संत सदके संत सदके अनखंडे वाणिया बाबा जिन्ने बैठे सब दी बात फड़ ले सब दे बंदे टपना साईं असी चंगे मंदे बुरे भले जेहो जे तेरे आखो धन बाबा दीप सिंह जी टहल महल ताको मिले जाको साध पहल महल ताको मिले जाको साध किरपाल साधु संगत तापसे जो अपन होके दयाल जो अपन होके दयाल बोलो संत सदके 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 जी तन तन बाबा दीप सिंह जी धन धन बाबा दीप सिंह जी तन तन बाबा दीप सिंह जी धन धन बाबा दीप सिंह जी अनखंडे वाणिया
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ट्रस्ट के अकाउंट दे विच पा सकते हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी साध संगत जी, तुहाडे लई खुशी की गल है। हुण हर ऐतवार नूं सवेरे 10 वजे तो शामी 4 वजे तक बाबा दीप सिंह जी के घर बाबा दीप सिंह चैरीटेबल ट्रस्ट राम तीरथ रोड श्री अमृतसर साहिब विखे चुपहरा जप तप समागम हुंदा है। और किवें बाबा दीप सिंह जी एक दे नाल वरतन लग पे ने। अगे महीने 'च एक बारी असीं चुपहरा करदे सां हर महीने की 27 तरीक नूं। वो 27 वाला चुपहरा भी होया करेगा, पर हुण 4 चुपहरे होर नाल बापू दीप सिंह जी ने साडी झोली 'च पाते। मान लो अगे कोई एक चुपहरा करदा सी, अपने मन 'च रखदा सी कि मैं 5 चुपहरियां दी हाज़री भरनी ते 5 महीने लगदे सी। हुण महाराज जी दी किरपा दे नाल जिहड़ी अरदास 5 महीनिਆਂ ਦੇ ਵਿੱਚ कबूल, वो 5 हफ्तिਆਂ ਦੇ ਵਿੱਚ ਕੰਮ हो जाना। और बाबा दीप सिंह जी ਤੁਹਾਨੂੰ ਸਭ ਨੂੰ पता है, ਜਦੋਂ ਤੁਸੀਂ बजवीं भगती करते हो, ਜਦੋਂ चौंकड़े मार के बहिंदे हो महाराज जी की मेहर दे नाल। और चुपहरा जप तप समागम दे विच जदों 5 जपजी साहिब जी के पाठ, 2 चौपाई साहिब जी के पाठ, 1 सुखमनी साहिब जी का पाठ, और जदों बजवीं भगती करते हो ना, तुहाडी बजवीं भगती का सदका हुंदा की है, तुसीं चुपहरे कट्टदे हो। बाबा दीप सिंह जी तुहाडे घरां विच पहुँच के एक एक दे दुखां नूं कट्टदे ने, एक एक दी अरदास नूं कबूल करदे ने। आओ भागां वालिओ, मेरी बेनती हर ऐतवार नूं सवेरे 10 वजे जो राम तीरथ रोड सब ने पहुँचण की किरपालता करनी। हर ऐतवार नूं सवेरे 8 वजे बीबी कौलां जी भलाई केंद्र तरन तारण रोड तो जो बसां गड्डियां दा प्रबंध किया गया, जिहड़ियां तुहानूं राम तीरथ रोड लै भी आया करनगियां और वापसी ते छड्ड भी दिया करनगियां। और भुल्लिओ ना 9 वजे के करीब करीब सारी संगत ने पहुँचना है। ये नहीं कि चुपहरा 10 वजे शुरू होना है, कोई 11 वजे आवे, कोई 12 वजे आवे, कोई 1 वजे, नहीं नहीं नहीं। 9 वजे के करीब सब ने पहुँच के तिल फुल लंगर प्रशाद छक के, जिवें स्कूल दे विच डिसिपलिन च आउंदे ने ना बच्चे, अनुशासन च आउंदे ने, बस उस तरह एक टाइम ते 9 वजे तक सब ने पहुँच के जो लंगर प्रशाद छकण तो बाद चौंकड़े मार के बह जाना। 10 तो लैके 4 वजे तक फिर चुपहरा जप तप समागम दीयां हाज़रियां भरनियां। और हर ऐतवार बाबा दीप सिंह जी इतना प्रतख वरतन लग पे ने, सब नूं पता है। एक एक दे बंधन नहीं कट रहे, एक एक नूं कईयां दे बंधन कट्टण वाला बना रहे ने। और ऐतवार दा दिन असीं क्यों चुने आ? सोमवार भी रख सकते, मंगलवार भी, कोई वार भी रख सकते, इहदे च कोई वहम भरम नहीं। ऐतवार दा दिन तां करके चुनिया गया कि छुट्टी दा दिन हुंदा है, इहदे विच फिर सारे पहुँच सकते ने। आओ हर ऐतवार नूं बाबा दीप सिंह जी दीयां खुशियां लैण वास्ते वहीरा कत के बाबा दीप सिंह जी दे घर बाबा दीप सिंह चैरीटेबल ट्रस्ट दाता बंदी छोड़ पब्लिक स्कूल राम तीरथ रोड श्री अमृतसर साहिब विखे पहुँचया करो। ये सारा चुपहरा जप तप समागम जो साडे यूट्यूब चैनल भाई अमनदीप सिंह जी ऑफिशियल चैनल के उत्ते लाइव भी दिखाया जाता है। इसका लाभ सारे लैना जी। वाहिगुरू जी का खालसा, वाहिगुरू जी की फतेह।